ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 17 ਜੂਨ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਤੁਹਾਡੇ ਸਾਹਮਣੇ ਰੱਖਾਂਗੇ। ਜਨਾਬ ਜਿਹੜੇ ਪਾਕਿਸਤਾਨ ਦੇ ਮੁਨਾਫਿਕ ਆਜ਼ਮ ਨੇ, ਮੈਂ ਵੈਸੇ ਕਿਸੇ ਨੂੰ ਇਹੋ ਜਿਹੇ ਲਕਬ ਦਿੰਦਾ ਨਹੀਂ ਹੁੰਦਾ, ਲੇਕਿਨ ਇਹਨਾਂ ਨੇ ਇਹ ਲਕਬ ਜਿੱਤਿਆ ਹੋਇਆ। ਮੈਂ ਅਨਸਾਰ ਅਬਾਸੀ ਸਾਹਿਬ ਦੀ ਗੱਲ ਕਰ ਰਿਹਾ। ਉਹਨਾਂ ਬੜੇ ਇੱਕ ਚੋਂਦੇ ਟਾਪਿਕ ਦੇ ਉੱਤੇ ਉਹਨਾਂ ਨੇ ਰੌਸ਼ਨੀ ਪਾਈ ਹੈ, ਕਿਉਂਕਿ ਉਹਨਾਂ ਨੇ ਮਾਸ਼ਾਅੱਲਾ ਦਾੜੀ ਵੀ ਰੱਖੀ ਹੈ ਔਰ ਥੋੜ੍ਹਾ ਜਿਹਾ ਉਹ ਕੋਸ਼ਿਸ਼ ਵੀ ਕਰਦੇ ਨੇ ਕਿ ਨੂਰਾਨੀ ਕਿਸਮ ਦਾ ਆਪਣਾ ਜਿਹੜਾ ਪੂਰੇ ਦਾ ਪੂਰਾ ਗੈਟਅਪ ਵੀ ਰੱਖਣ। ਇਹ ਅਲੱਗ ਗੱਲ ਹੈ ਕਿ ਉਹਨਾਂ ਦੀ ਸਵੇਰ ਜਿਹੜੀ ਹੈ ਉਹ ਹੁੰਦੀ ਹੈ ਦਰੂਦ ਸ਼ਰੀਫ ਦੇ ਨਾਲ ਕੋਈ ਨਾ ਕੋਈ ਟਵੀਟ ਕਰਦੇ ਨੇ, ਅੱਲਾ ਦਾ ਨਾਮ ਲੈਂਦੇ ਨੇ, ਫਿਰ ਸਾਰਾ ਦਿਨ ਬਾਕੀ ਹਰਾਮ ਖਾਂਦੇ ਨੇ। ਮਾਜ਼ਰਤ ਇਹਨਾਂ ਲਫ਼ਜ਼ਾਂ 'ਤੇ ਵੀ, ਮਤਲਬ ਕਿਉਂਕਿ ਝੂਠ ਬੋਲਦੇ ਨੇ, ਜਰਨੈਲੀ ਟਾਊਟ ਨੇ ਔਰ ਇਹ ਸਖਤ ਲਫ਼ਜ਼ ਨੇ ਸਾਰੇ, ਮੈਂ ਕਹਿ ਰਿਹਾ ਮੈਂ ਮਾਜ਼ਰਤ, ਲੇਕਿਨ ਇਸ ਤੋਂ ਥੱਲੇ ਮੈਂ ਇਹਨਾਂ ਦੇ ਬਾਰੇ ਕੁਝ ਕਹਿ ਨਹੀਂ ਸਕਦਾ ਕਿਉਂਕਿ ਇਹਨਾਂ ਦਾ ਜਿਹੜਾ ਕੰਮ ਹੈ ਉਹ ਪਾਕਿਸਤਾਨ ਦੇ, ਮੈਂ ਸਾਰੇ ਸਹਾਫੀ ਵੇਖੇ ਨੇ, ਮੈਂ ਐਡਾ ਗੰਦਾ ਕੰਮ ਕਿਸੇ ਹੋਰ ਦਾ ਇਸ ਲਈ ਨਹੀਂ ਵੇਖਿਆ ਕਿ ਬਾਕੀ ਬੰਦੇ ਜਿਹੜੇ ਦੋਸਤ ਸਾਰੇ ਨੇ ਉਹ ਉਹਨਾਂ ਨੇ ਅਗਰ ਉਹ ਭੈੜਾ ਕੰਮ ਕਰਦੇ ਨੇ ਤਾਂ ਉਹਨਾਂ ਨੇ ਕਦੀ ਇਹੋ ਜਿਹਾ ਲਬਾਦਾ ਵੀ ਨਹੀਂ ਓੜਿਆ। ਇਹ ਲਬਾਦਾ ਵੀ ਓੜਦੇ ਨੇ ਅਤੇ ਇਹ ਕੰਮ ਵੀ ਪਾਉਂਦੇ ਨੇ। ਬਹਰਹਾਲ ਉਹਨਾਂ ਨੇ ਹੁਣ ਇੱਕ ਨਵੀਂ ਵੀਡੀਓ ਜਾਰੀ ਕੀਤੀ ਹੈ, ਜਾਂ ਇਹ ਚੰਦ ਦਿਨ ਪੁਰਾਣੀ ਹੋਏਗੀ। ਉਹਨਾਂ ਕਿਹਾ ਜੀ ਫਾਸ਼ੀ ਉਰਿਆਨੀਅਤ ਜਿਹੜੇ ਇਸ਼ਤਿਹਾਰਾਤ ਨੇ, ਡਰਾਮੇ ਨੇ, ਉਹ ਜਨਾਬ ਖਤਮ ਹੋਣੇ ਚਾਹੀਦੇ ਨੇ। ਮਤਲਬ ਕਿ ਜਿਹੜੀ ਡਰਾਮਿਆਂ ਦੇ ਵਿੱਚ ਫਾਸ਼ੀ ਹੈ, ਉਰਿਆਨੀਅਤ ਹੈ, ਉਹ ਅਗਰ ਖਤਮ ਹੋ ਜਾਏ ਤਾਂ ਮਾਸ਼ਰਾ ਜਿਹੜਾ ਬਿਹਤਰੀਨ ਹੋ ਜਾਏਗਾ। ਅਸੀਂ ਇਹਨਾਂ ਦੀ ਸਿਰਫ ਆਵਾਜ਼ ਸੁਣਵਾਵਾਂਗੇ, ਕਾਪੀਰਾਈਟ ਦੇ ਇਸ਼ੂ ਹੁੰਦੇ ਨੇ। ਇਹਦਾ ਪਹਿਲਾਂ ਸੁਣ ਲਓ ਆਖਦੇ ਕੀ ਨੇ। कुछ ऐसी कैटेगरीज हैं जो कि फहाशी और उरियानियत के कैटेगरी में आती हैं, जो कि बहुत ही बड़ी खराबी की बात है और जिसके ऊपर मैं बारहा आवाज़ उठाता रहता हूँ। और ये सब हम पूरे माशरे की, मेरी आप सबकी जिम्मेदारी है। आप बेशक किसी भी प्रोफेशन के हों कि जो बेहुदा इश्तहारात या जिस किस्म की भी बेहूदगी मीडिया में अगर आती है, तो बेशक वो ड्रामे की सूरत में हो, इश्तहारात की, एंटरटेनमेंट न्यूज़ के हवाले से, तो उसके ऊपर सबको हम सब आवाज़ नहीं उठाएंगे तो हमारे पूरा माशरा हमारा ख़राब होता जाएगा और हमारी अपनी जो वैल्यूज़ हैं और हमारी जो दीनी और हमारी माशरती जो अक़दार हैं वो बैडली हर्ट होंगी। सो उस लिहाज से जब ये क्वेश्चन खैर मुझसे पूछा गया तो अब ज़रा मैं तो इसके ऊपर जवाब कोई नहीं दे सकता। ਸੁਣ ਲਿਆ ਜੀ। ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਇਹ ਜਿਹੜਾ ਨੰਗਾਪਨ ਹੈ, ਲੁੱਚਰਪਨ ਹੈ, ਫਾਸ਼ੀ ਉਰਿਆਨੀ ਹੈ, ਇਹ ਮਾਸ਼ਰੇ ਨੂੰ ਤਬਾਹ ਕੀਤੀ ਖੜੀ ਹੈ। ਅੱਛਾ, ਮੈਂ ਇਹਦੇ ਤੋਂ ਇਨਕਾਰ ਨਹੀਂ ਕਰ ਸਕਦਾ, ਜ਼ਾਹਿਰ ਹੈ ਸਾਡਾ ਕਲਚਰ ਹੈ, ਮਜ਼ਹਬ ਹੈ, ਉਹਦੇ ਵਿੱਚ ਸਰਟਨ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਕੰਟਰੋਲ ਹੀ ਰੱਖੀਏ ਤਾਂ ਬਿਹਤਰ ਹੈ। ਚਲੋ ਇਹਨਾਂ 'ਤੇ ਤੁਸੀਂ ਗੱਲ ਕਰ ਦਿੱਤੀ। ਬਹੁਤ ਸਾਰੀਆਂ ਇਹਨਾਂ ਦੇ ਵਿੱਚੋਂ ਔਰਤਾਂ ਐਸੀਆਂ ਨੇ ਜਿਹੜੀਆਂ ਚਲੋ ਕੁਝ ਤਾਂ ਸ਼ੌਕ ਨਾਲ ਕਰਦੀਆਂ ਹੋਣਗੀਆਂ ਔਰ ਮਰਦ ਕੱਲੀਆਂ ਔਰਤਾਂ ਨੇ ਇਹ ਕੰਮ, ਔਰ ਬੜੇ ਸਾਰੇ ਮਜਬੂਰੀ ਨਾਲ ਕਰਦੇ ਹੋਣਗੇ। ਮਸਲਨ ਜਦੋਂ ਜਿਹੜੀ ਫਹਾਸ਼ੀ ਔਰ ਰਿਆਨੀ ਹੁੰਦੀ ਹੈ ਉਹਦੇ ਵਿੱਚ ਲੋਕੀ ਕਈ ਤੇ ਸ਼ੌਕ ਨਾਲ ਕਰਦੇ ਨੇ ਅਤੇ ਕਈ ਆਪਣੀ ਪੇਟ ਦੀ ਅੱਗ ਬੁਝਾਉਣ ਵਾਸਤੇ, ਆਪਣੇ ਬੱਚਿਆਂ ਨੂੰ ਰੋਟੀ ਖਵਾਉਣ ਵਾਸਤੇ ਉਹਨਾਂ ਦੇ ਕੋਲ ਹੋਰ ਕੋਈ ਕੰਮ ਨਹੀਂ। ਜਿਸ ਤਰ੍ਹਾਂ ਖਵਾਜਾ ਸਰਾ ਨੇ, ਉਹ ਸਾਰਿਆਂ ਦਾ ਨੱਚਣ ਨੂੰ ਤਾਂ ਦਿਲ ਨਹੀਂ ਕਰਦਾ, ਉਹਨਾਂ ਨੂੰ ਹੋਰ ਕੋਈ ਅਸੀਂ ਪ੍ਰੋਫੈਸ਼ਨ ਦਿੰਦੇ ਕੋਈ ਨਹੀਂ, ਉਹਨਾਂ ਨੂੰ ਬਰਾਬਰੀ ਦਾ ਹੱਕ ਸੁਸਾਇਟੀ 'ਚ ਦਿੰਦੇ ਨਹੀਂ, ਅਤੇ ਉਹ ਉਹਨਾਂ ਨੂੰ ਇਹ ਇੱਕ ਕੰਮ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ 'ਚ ਸਾਡੀ ਸੁਸਾਇਟੀ ਉਹਨਾਂ ਨੂੰ ਫਿਰ ਵੀ ਥੋੜ੍ਹਾ ਬਹੁਤ ਸਾਹ ਲੈ ਲੈਣ ਦਿੰਦੀ ਹੈ ਅਤੇ ਉਹ ਇਹ ਕੰਮ ਸ਼ੁਰੂ ਕਰ ਦਿੰਦੇ ਨੇ। ਲੇਕਿਨ ਇਹ ਮੈਨੂੰ ਦੱਸੋ ਕਿ ਇਹ ਉਰਿਆਨੀ ਜਿਹੜੀ ਹੈ ਆਪਣਾ ਅਨਸਾਰ ਅਬਾਸੀ ਸਾਹਿਬ, ਇਹ ਉਰਿਆਨੀ ਸਿਰਫ ਜਿਸਮ ਦੀ ਉਰਿਆਨੀ ਹੈ, ਇਹ ਉਰਿਆਨੀ ਥੋਟ ਪ੍ਰੋਸੈਸ ਦੀ ਉਰਿਆਨੀ ਨਹੀਂ। ਇਹ ਨੰਗਾਪਨ, ਲੁੱਚਰਪਨ ਜਿਹੜਾ ਹੈ ਇਹ ਇੱਕ ਸਿਰਫ ਤਵਾਇਫ ਹੀ ਕਰ ਸਕਦੀ ਹੈ, ਜਾਂ ਇੱਕ ਐਸਾ ਮਰਦ ਜਿਹੜਾ ਕਿਸੇ ਕੋਈ ਫਿਲਮ ਦੇ ਵਿੱਚ ਹੈ, ਮੂਵੀ ਦੇ ਵਿੱਚ ਹੈ, ਉਹ ਹੀ ਕਰ ਸਕਦਾ ਹੈ, ਜਾਂ ਕੋਈ ਐਕਟਰੈਸ ਕਰ ਸਕਦੀ ਹੈ, ਜਾਂ ਕੋਈ ਸ਼ੋਬਿਜ਼ ਦੇ ਵਿੱਚ ਹੀ ਸਿਰਫ ਕਰ ਸਕਦਾ ਹੈ। ਇਹ ਤੁਸੀਂ ਜਿਹੜੀ ਨੰਗੀ ਗੰਦੀ ਲੁੱਚੀ ਸਹਾਫਤ ਕਰਦੇ ਹੋ, ਇਹ ਉਰਿਆਨੀ ਨਹੀਂ ਫੈਲਾਉਂਦੀ। ਜਦੋਂ ਝੂਠ ਮਾਰਦੇ ਹੋ ਸਾਰਾ ਦਿਨ, ਲੋਕਾਂ ਨੂੰ ਤੁਸੀਂ ਗੁੰਮਰਾਹ ਕਰਦੇ ਹੋ, ਮੁਨਾਫਕਤ ਵੇਚਦੇ ਹੋ, ਔਰ ਸਿਰਫ ਆਪਣਾ ਕਲਮ ਵੇਚ ਕੇ ਦਾ ਮਤਲਬ ਹੈ ਕਿ ਉਹਦੇ ਵਿੱਚੋਂ ਜਿਹੜਾ ਫਾਇਦਾ ਚੁੱਕਦੇ ਹੋ ਆਪਣੀ ਸਹਾਫਤ ਦਾ। ਸੋ ਕਾਲ ਤੁਸੀਂ ਇੱਕ ਇਨਵੈਸਟੀਗੇਟਿਵ ਜਰਨਲਿਜ਼ਮ ਦਾ ਤੁਸੀਂ ਇੱਕ ਬਣਾਇਆ ਹੋਇਆ ਜੀ, ਅਸੀਂ ਇਨਵੈਸਟੀਗੇਟਿਵ ਜਰਨਲਿਜ਼ਮ ਵਾਲੇ। ਮੈਨੂੰ ਜ਼ਰਾ ਦੱਸੋ ਨਾ ਕਿ ਤੁਸੀਂ ਪਿਛਲੇ 3 ਸਾਲ ਤੋਂ ਫੀਲਡ ਮਾਰਸ਼ਲ ਸਾਹਿਬ ਹਕੂਮਤ ਕਰ ਰਹੇ ਨੇ, ਉਹਨਾਂ ਦੇ ਸਾਥੀ ਵੀ ਹਕੂਮਤ 'ਚ ਨੇ, ਕਿਹੜਾ ਤੁਸੀਂ ਉੱਥੇ ਸਕੈਂਡਲ ਕੱਢਿਆ ਹੈ, ਕਿਹੜਾ ਤੁਸੀਂ ਦੱਸਿਆ ਹੈ ਕਿ ਜਨਾਬ ਇਹ PIA ਇੰਝ ਵਿਕਣ ਲੱਗੀ ਹੈ, ਫੌਜੀ ਫਰਟੀਲਾਈਜ਼ਰ ਨੇ ਇਹ ਕੀਤਾ ਹੈ, ਅਤੇ ਜਾਂ ਮੋਹਸਨ ਨਕਵੀ ਸਾਹਿਬ ਨੇ ਇਹ ਕੀਤਾ ਹੈ, ਅਤੇ PCB 'ਚ ਇਹ ਹੋਇਆ। ਕੋਈ ਇੱਕ ਖਬਰ ਵੀ ਤੁਹਾਡੇ ਇਨਵੈਸਟੀਗੇਟਿਵ ਜਰਨਲਿਜ਼ਮ ਨੇ ਕੀਤੀ ਹੈ? ਨਹੀਂ। ਤੁਹਾਡਾ ਇਨਵੈਸਟੀਗੇਟਿਵ ਜਰਨਲਿਜ਼ਮ ਜਿਹੜਾ ਉਹ ਨਹਿਰ ਦੇ ਕਿਨਾਰੇ ਕੱਛਾ ਵੀ ਲਾ ਕੇ ਉੱਤੇ ਖੇਸੀ ਲੈ ਕੇ ਲੰਮਾ ਪਿਆ ਹੈ। ਉਹਨੂੰ ਪਤਾ ਲੱਗਣ ਡਿਆ ਵੀ ਪੂਰੇ ਦੀ ਹਵਾ ਵਗਣ ਰਹੀ ਹੈ ਅਤੇ ਬਸ ਲੀੜਾ ਗਿੱਲਾ ਕਰਕੇ ਉੱਪਰ ਲੈ ਲਾਂ ਅਤੇ ਆਪਣੇ ਆਪ ਨੂੰ ਢੱਕ ਕੇ ਲੰਮਿਆਂ ਪਿਆ ਰਵਾਂ। ਤੁਹਾਡੇ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਪੂਰੇ ਸੈਟਅਪ ਨੂੰ ਪਤਾ ਹੈ ਵੀ ਜੇ ਇਸ ਵੇਲੇ ਖਬਰ ਲਾਈ ਤਾਂ ਲਿੱਤਰ ਬੜੇ ਪੈਣੇ ਨੇ ਫੀਲਡ ਮਾਰਸ਼ਲ ਸਾਹਿਬ ਕੋਲ, ਅਤੇ ਤੁਹਾਡੀ ਤਮਾਮ ਸਹਾਫਤ ਵੀ ਅਤੇ ਤੁਹਾਡਾ ਪ੍ਰੋਫੈਸ਼ਨਲਿਜ਼ਮ ਵੀ ਸਭ ਕੁਛ ਆਰਾਮ ਨਾਲ ਗਿੱਲੀ ਖੇਸੀ ਉੱਤੇ ਲੈ ਕੇ ਬੜੇ ਆਰਾਮ ਨਾਲ ਪੂਰੇ ਦੀ ਹਵਾ ਨੂੰ ਜਿਹੜਾ ਇੰਜੋਏ ਕਰ ਰਿਹਾ। ਇੱਥੇ ਹੀ ਕੋਈ ਪੋਲੀਟੀਕਲ ਗਵਰਨਮੈਂਟ ਹੁੰਦੀ, ਉਹ ਭਾਵੇਂ ਪੀਪਲਸ ਪਾਰਟੀ ਦੀ ਹੁੰਦੀ, ਭਾਵੇਂ PTI ਦੀ ਹੁੰਦੀ, ਤੁਹਾਡੇ ਇਨਵੈਸਟੀਗੇਟਿਵ ਜਰਨਲਿਜ਼ਮ ਨੇ ਉੱਬਲ ਕੇ ਬਾਹਰ ਆਉਣਾ ਸੀ।
ਤੁਹਾਡੇ ਕੋਲ ਬਲਕਿ ਇੱਕ ਦੋ ਤੇ ਉਹ ਸ਼ਹਿਜ਼ਾਦੇ ਨੇ ਜਿਹੜੇ ਲੋਕਾਂ ਦੀ ਪ੍ਰੈਗਨੈਂਸੀ ਦੀਆਂ ਰਿਪੋਰਟਾਂ ਛਾਪੀ ਆਉਂਦੇ ਸਨ, ਉਹ ਵੀ ਤੁਹਾਡੇ ਇਨਵੈਸਟੀਗੇਟਿਵ ਜਰਨਲਿਜ਼ਮ ਸੀ। ਇੱਕ ਪਾਸੇ ਤੁਸੀਂ ਫਾਸ਼ੀ ਉਰਿਆਨੀਅਤ ਦੀ ਗੱਲ ਕਰਦੇ ਹੋ, ਦੂਜੇ ਪਾਸੇ ਤੁਹਾਡਾ ਹੀ ਅਖਬਾਰ, ਤੁਹਾਡਾ ਹੀ ਇਹ ਸਾਰਾ ਕੁਝ ਜਿਹੜਾ ਉਹ ਇੱਜ਼ਤ ਔਰ ਨਿਕਾਹ ਦੇ ਕੇਸ ਦੇ ਉੱਤੇ ਤੁਹਾਨੂੰ ਇੱਕ ਵਾਰੀ ਤੁਹਾਨੂੰ ਰੱਬ ਨੇ ਤੌਫੀਕ ਨਹੀਂ ਦਿੱਤੀ ਕਿ ਤੁਸੀਂ ਆਪਣੇ ਮੂੰਹ ਚੋਂ ਬੋਲੋ ਕਿ ਇਹ ਗੰਦ ਮਚਾਇਆ ਹੋਇਆ ਹੈ। ਤੁਹਾਡੇ ਆਪਣੇ ਚੈਨਲ ਦੇ ਉੱਤੇ ਤੁਹਾਡੇ ਆਪਣੇ ਸੱਜਣਾ ਨੇ ਬਹਿ ਕੇ ਖਾਬਰ ਮਾਨਿਕਾ ਦੇ ਗਲੀਜ਼ ਤਰੀਨ ਇੰਟਰਵਿਊ ਕੀਤੇ, ਉਦੋਂ ਤੁਹਾਨੂੰ ਫਾਸ਼ੀ ਔਰ ਉਰਿਆਨੀ ਨਜ਼ਰ ਨਹੀਂ ਆਈ। ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਤੁਸੀਂ ਕਰਦੇ ਕੀ ਹੋ ਤੇ ਕਰਨਾ ਕੀ ਚਾਹੁੰਦੇ ਹੋ। ਇਹ ਅਨਸਾਰ ਅਬਾਸੀ ਸਾਹਿਬ ਹੁਣ ਸੋਸ਼ਲ ਮੀਡੀਆ ਆ ਗਿਆ, ਹੁਣ ਇਹ ਪੁਰਾਣੀ ਦੁਕਾਨਦਾਰੀ ਨਹੀਂ ਚੱਲਣੀ। ਲੋਕਾਂ ਨੂੰ ਮਤਲਬ ਇਹੋ ਹੀ ਗੱਲ ਹੈ, ਫਲਾਈਟ 'ਚ ਕਈ ਵਾਰੀ ਮੈਂ ਵੇਖਿਆ ਰੱਜ ਕੇ ਸ਼ਰਾਬ ਪੀਂਦੇ ਨੇ ਬੰਦੇ, ਤੇ ਉਸ ਤੋਂ ਬਾਅਦ ਇਹ ਹੋਸਟਸ ਨੂੰ ਪੁੱਛਦੇ ਨੇ ਵੀ ਚਿਕਨ ਜਿਹੜਾ ਉਹ ਹਲਾਲ ਹੈ। ਬੱਲੇ ਹੋ ਸ਼ੇਰ ਬੱਗਿਓ, ਰਾਜ਼ੀ ਹਾਂ ਮੈਂ ਤੁਹਾਡੇ ਤੋਂ, ਰਾਜ਼ੀ ਹਾਂ ਮੈਂ ਤੁਹਾਡੇ ਤੋਂ। ਬਾਕੀ ਸਾਰੇ ਕੰਮ ਜਿਹੜੇ ਇਸਲਾਮ ਨੇ ਮਨਾ ਕੀਤੇ ਨੇ ਉਹ ਕਰਨੇ ਨੇ, ਬਸ ਚਿਕਨ ਵੀ ਜਿਹੜਾ ਹਲਾਲ ਖਾਣਾ ਹੈ, ਤੇ ਕਈਆਂ ਨੇ ਸ਼ਰਾਬ ਨਹੀਂ ਪੀਣੀ, ਹੈ ਦੋਵੇਂ ਸ਼ਾਹ ਹੈ, ਲੇਕਿਨ ਸੂਦ ਤੁੰਨ ਕੇ ਲੈਣਾ ਜਿੱਥੋਂ ਲੱਭ ਜਾਂਦਾ ਹੋਵੇ, ਸਮਝਦੇ ਹੋ ਨਾ। ਤੇ ਦੂਜੇ ਪਾਸੇ ਇਹ ਜ਼ਰਾ ਪੋਸਟ ਵੇਖ ਲਓ, ਇਹ ਸਾਡੇ ਮੌਲਾਨਾ ਤਕੀ ਉਸਮਾਨੀ ਸਾਹਿਬ ਨੇ, ਬਹੁਤ ਮੁਹਤਰਮ ਨੇ, ਮੈਂ ਤੇ ਇਹਨਾਂ ਦਾ ਬੜਾ ਇਹਤਰਾਮ ਕਰਦਾ, ਪਰ ਇਹਨਾਂ ਨੂੰ ਵੇਖੋ, ਇਹਨਾਂ ਨੇ ਵੀ ਅਸਕਰੀ ਫਤਵਾ ਦਿੱਤਾ ਹੈ। ਅਸਕਰੀ ਬੈਂਕ ਵਾਲੇ ਕਹਿੰਦੇ ਨੇ ਵੀ ਸਾਡੇ ਕੋਲ ਪੈਸੇ ਰੱਖੋ ਤੇ ਸੂਦ ਹਰਾਮ ਨਹੀਂ। ਇਹ ਮੈਂ ਕੋਈ ਮਜ਼ਹਬੀ ਫਤਵਾ ਨਹੀਂ ਦੇ ਰਿਹਾ, ਮੈਂ ਤਾਂ ਮੌਲਵੀ ਨਹੀਂ, ਮੈਂ ਤਾਂ ਖੁਦ ਬੜਾ ਗੁਨਾਹਗਾਰ ਆਦਮੀ, ਮੌਲਾਨਾ ਤਕੀ ਉਸਮਾਨੀ ਸਾਹਿਬ ਹੀ ਬਿਹਤਰ ਦੱਸ ਸਕਦੇ ਨੇ, ਆਲਮੇ ਦੀਨ ਨੇ। ਪਰ ਮੈਂ ਹੈਰਾਨ ਹੈ ਵੀ ਇਹ ਕਿਦੋਂ ਦਾ, ਉਹ ਜਿਸ ਤਰ੍ਹਾਂ ਉਧਰਲੇ ਪਾਸੇ ਕਹਿਣ ਡਏ ਨੇ ਵੀ ਇਸ਼ਤਿਹਾਰਾਂ 'ਚ ਕੰਮ ਕਰਨਾ, ਇਹ ਕਿਦੋਂ ਦੇ ਇਸ਼ਤਿਹਾਰਾਂ 'ਚ ਕੰਮ ਕਰਨੇ ਸ਼ੁਰੂ ਹੋ ਗਏ ਨੇ। ਉਹ ਆਉਂਦੇ ਨੇ ਵੀ ਜਿਹੜੇ ਅਕਾਊਂਟ ਨੇ ਨਾ ਅਸਕਰੀ ਬੈਂਕ ਵਾਲਿਆਂ ਦੇ, ਉਹਦੇ ਵਿੱਚ ਰੱਖੋ, ਉਹਨਾਂ ਨੇ ਉਹ ਅਕਾਊਂਟ ਦਾ ਨਾਮ ਬਦਲ ਦਿਓ, ਬਸ ਅਕਾਊਂਟ ਦਾ ਨਾਮ ਇਸਲਾਮੀ ਕਰ ਦਿਓ ਤੇ ਫਿਰ ਉਹ ਕੰਮ ਠੀਕ ਹੈ। ਮੈਂ ਕਿਹਾ ਕਮਾਲ ਕਰ ਗਏ ਹੋ ਤੁਸੀਂ, ਮੈਂ ਕਿਹਾ ਜੀ ਬਿਲਕੁਲ ਕਮਾਲ ਹੀ ਕਰ ਗਏ ਹੋ ਤੁਸੀਂ। ਮਤਲਬ ਜਿਵੇਂ ਪੁਲਿਸ ਵਾਲੇ ਕਈ ਰਿਸ਼ਵਤ ਲੈਂਦੇ ਨੇ, ਉਹ ਕਹਿੰਦੇ ਨੇ ਤੋਹਫਾ ਤੈਨੂੰ ਦੇ ਦਿਓ, ਮੰਗਦੇ ਰਿਸ਼ਵਤ ਨੇ ਪਰ ਕਹਿੰਦੇ ਨੇ ਮੈਂ ਤੋਹਫਾ ਲਿਆ ਤੁਹਾਡੇ ਕੋਲੋਂ, ਮਤਲਬ ਉਹਦਾ ਨਾਂ ਬਦਲ ਦਿਓ। ਕੱਲ੍ਹ ਨੂੰ ਸ਼ਰਾਬ ਉਹਦੀ ਬੋਤਲ 'ਚੋਂ ਕੱਢ ਕੇ ਰੂਹ ਅਫਜ਼ਾ ਦੀ ਬੋਤਲ 'ਚ ਪਾ ਕੇ ਉੱਤੇ ਰੂਹ ਅਫਜ਼ਾ ਲਿਖ ਕੇ ਤੇ ਠੋਕੀ ਆਓ, ਮਤਲਬ ਕਿ ਪੀ ਆਓ, ਡੱਟ ਤੇ ਡੱਟ ਖੋਲ ਕੇ ਸ਼ਰਾਬ ਪੀਤੀ ਆਓ, ਕਹੋ ਇਹ ਤਾਂ ਰੂਹ ਅਫਜ਼ਾ ਪੀ ਰਿਹਾ। ਇਹ ਤਕੀ ਉਸਮਾਨੀ ਸਾਹਿਬ ਨੇ ਵੀ ਇਹੋ ਜਿਹੀ ਗੱਲ ਹੀ ਕਰ ਦਿੱਤੀ ਕਿ ਮੇਰਾ ਮਤਲਬ ਅਸਕਰੀ ਬੈਂਕ ਦੇ ਵਿੱਚ ਸੂਦ ਹਲਾਲ ਹੈ, ਬਾਕੀ ਸਾਰੇ ਪਾਸੇ ਜਿਹੜਾ ਨਾ ਜੀ ਉਹ ਠੀਕ ਨਹੀਂ ਹੈ। ਕੋ ਖੁਦਾ ਦਾ ਖੌਫ ਕਰੋ ਸਰਕਾਰ। ਇਹ ਅਗਰ ਫਿਰ ਤੁਸੀਂ ਆਂਦੇ ਹੋ ਕਿ ਉਹਦਾ ਨਾਂ ਰੱਖਣ ਨਾਲ, ਤਾਂ ਫਿਰ ਤੋਂ ਕਈ ਹੋਰ ਬੈਂਕਾਂ ਨੇ ਵੀ ਰੱਖੇ ਨੇ, ਫਿਰ ਅਸਕਰੀ ਬੈਂਕ ਦੇ ਉੱਤੇ ਇਕੱਲਾ ਕਿਉਂ ਫਤਵਾ ਦੇ ਰਹੇ ਹੋ? ਬਾਕੀ ਬੈਂਕ ਜਿਹੜੇ ਉਹਨਾਂ ਦਾ ਹੱਕ ਨਹੀਂ ਬਣਦਾ, ਉਹਨਾਂ ਨੂੰ ਵੀ ਉਹੀ ਸਹੂਲਤ ਦਿਓ ਸਰਕਾਰ। ਮੈਂ ਤਾਂ ਇਹੀ ਰਿਕੁਐਸਟ ਕਰਾਂਗਾ ਜਨਾਬ ਕੋ। ਅੱਛਾ ਜੀ, ਅੱਗੋਂ ਖਬਰ ਦੇਣੀ ਤੁਹਾਨੂੰ ਹੈ, ਸਾਡੀ ਭੈਣ ਹੈ ਨਾ ਪਰਵੇਜ਼ ਬੱਟ ਸਾਹਿਬਾ। ਚੰਦ ਦਿਨ ਪਹਿਲਾਂ ਇਹਨਾਂ ਨੇ, ਭੈਣ ਸਾਡੀ ਨੇ ਇੱਕ ਚਵਲ ਮਾਰੀ ਸੀ, ਚੇਤੇ ਹੋਏਗਾ, ਉਹ ਜਿਹੜੀ ਬੱਚੀ ਜਿਹਦੇ ਨਾਲ ਇਜਤਮਾਈ ਜ਼ਿਆਦਤੀ ਹਾਫਜ਼ਾਬਾਦ 'ਚ ਹੋਈ ਸੀ। ਇਹ ਸ਼ੇਰ ਦੀ ਬੱਚੀ ਨੇ ਜਾ ਕੇ ਉਹਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ, ਉਹਦੀ ਮੀਡੀਆ ਤੇ ਪਰੇਡ ਕਰਾਈ ਸੀ। ਉਹ ਬੱਚੀ ਤੇ ਉਹਦਾ ਸ਼ੌਹਰ 1.5 ਮਹੀਨਾ ਵਿਚਾਰੇ ਲੁਕੇ ਰਹੇ ਸਨ, ਆਪਣੀ ਜੋ ਵੀ ਮਾਮਲਾਤ ਸਨ ਉਹਨਾਂ ਤੋਂ। ਫਿਰ ਉਹਨਾਂ ਦੀ ਉਹ ਵੀਡੀਓ ਉਹਨਾਂ ਨੇ ਬੇਸ਼ਰਮਾ ਨੇ ਸਰਫੇਸ ਕਰ ਦਿੱਤੀ ਤੇ ਉਹਨਾਂ ਨੂੰ ਮਜਬੂਰਨ FIR ਦਰਜ ਕਰਵਾਉਣੀ ਪਈ। ਫਿਰ ਵੀ ਉਹ ਓਲੇ 'ਚ ਹੀ ਰਹੇ। ਤੇ ਇਹ ਹੈ ਨਾ ਪਰਵੇਜ਼ ਬੱਟ ਸਾਹਿਬਾ ਨੇ ਜਾ ਕੇ ਚੇਚਾ ਖਸੂਸੀ ਤੌਰ ਤੇ ਜਾ ਕੇ ਇਹਨਾਂ ਨੇ ਉਹਨਾਂ ਨੂੰ ਬਾਹਰ ਕੱਢਿਆ ਤੇ ਉੱਥੇ ਉਹਨਾਂ ਦੀਆਂ ਵੀਡੀਓ ਬਣਾ ਕੇ ਤੇ ਨਸ਼ਰ ਕੀਤੀਆਂ ਸਾਰੀਆਂ। ਉਹ ਹੀ ਹੁਣ ਕਹਿ ਰਹੇ ਨੇ ਕਿ ਇਮਰਾਨ ਖਾਨ ਦੇ ਦੌਰ ਦੇ ਵਿੱਚ ਪੈਟਰੋਲ ਦੀ ਕੀਮਤ 400 ਰੁਪਏ ਤੱਕ ਚਲੀ ਗਈ ਸੀ। ਹੈ ਰੱਬ ਖੈਰ ਕਰੇ ਭੈਣ ਮੇਰੀ, ਇਹ ਕਿਹਦਾ ਨਾਂ ਪੈਟਰੋਲ ਰੱਖਿਆ ਤੂੰ, ਤੇ ਕਿਹੜਾ ਤੈਨੂੰ ਇਹ ਪੈਟਰੋਲ ਭਰਦਾ ਰਿਹਾ ਹੈ? ਤੈਨੂੰ ਮੇਰਾ ਮਤਲਬ ਹੈ ਮਾਜ਼ਰਤ, ਤੁਹਾਡੀ ਗੱਡੀ 'ਚ ਕਿਹੜਾ ਪੈਟਰੋਲ ਭਰਦਾ ਰਿਹਾ ਹੈ? ਮਤਲਬ ਕਿਹੜਾ ਪੈਟਰੋਲ? ਕੋਈ ਸਰੋਂ ਦਾ ਤੇਲ ਖਰੀਦਦੀ ਸੀ ਭੈਣ ਮੇਰੀ, ਇਹ ਕੋਈ ਕਨੋਲਾ ਦਾ ਤੇਲ ਸੀ, ਕੋਈ ਮੇਰਾ ਮਤਲਬ ਕਦ ਨਾ ਚੱਲਦੀ ਗੱਡੀ ਤੇਰੀ? ਪੈਟਰੋਲ ਨਾਲ ਹੀ ਚੱਲਦੀ ਹੈ, ਇਹ ਕਦ ਨਾ ਚੱਲਦੀ ਹੈ ਬੀਬੀ? ਇਹ 400 ਦਾ ਤੇਲ ਪੈਟਰੋਲ ਕਿਦੋਂ ਸੀ? ਜਿਸ ਵੇਲੇ ਆਲਮੀ ਮਾਰਕੀਟ ਦੇ ਵਿੱਚ ਪੈਟਰੋਲ ਫੀ ਬੈਰਲ $120 ਪਰ ਲੀਟਰ ਸੀ, ਉਸ ਵੇਲੇ ਪਾਕਿਸਤਾਨ ਦੇ ਵਿੱਚ ਪੈਟਰੋਲ ਜਿਹੜਾ ਸੀ ਉਹ 70 ਰੁਪਏ ਲੀਟਰ ਵਿਕਣ ਡਿਆ ਸੀ, ਤੇ ਤੁਸੀਂ ਆਂਦੇ ਸੋ ਬੜਾ ਮਹਿੰਗਾ ਹੈ। ਤੇ ਹੁਣ ਇਸ ਵੇਲੇ ਪਾਕਿਸਤਾਨ ਦੇ ਵਿੱਚ ਪੈਟਰੋਲ ਦੀ ਕੀਮਤ ਮੇਰੇ ਖਿਆਲ ਮੈਨੂੰ ਦੱਸਣ ਦੀ ਲੋੜ ਨਹੀਂ, ਤੁਹਾਨੂੰ ਸਾਰਿਆਂ ਨੂੰ ਪਤਾ ਕਿੰਨੀ ਹੈ। ਤੇ ਅਜੇ ਕੱਲ੍ਹ ਵੀ ਡੀਜ਼ਲ 8 ਰੁਪਏ ਤਕਰੀਬਨ ਲੀਟਰ ਵਧਾਇਆ ਇਹਨਾਂ ਨੇ। ਤੇ ਇਸ ਵਕਤ ਜਿਹੜੀ ਇੰਟਰਨੈਸ਼ਨਲ ਮਾਰਕੀਟ ਹੈ, ਹੁਣ ਤੇ ਇਰਾਨ ਨਾਲ ਜੰਗ ਲੱਗਣ ਤੇ $2-4 ਉੱਤੇ ਹੋਈ ਹੋਏਗੀ, $60 ਤੋਂ ਵੀ ਥੱਲੇ ਫੀ ਬੈਰਲ ਪੈਟਰੋਲ ਦੀ ਕੀਮਤ ਚੱਲਣ ਡਈ ਸੀ। ਇੱਥੋਂ ਤੁਸੀਂ ਆਪ ਹਿਸਾਬ ਲਾ ਲਓ ਵੀ ਇਹ ਕੌਣ ਲੋਕ ਨੇ, ਕਿੱਥੇ ਰਹਿੰਦੇ ਨੇ ਤੇ ਕਿਹੋ ਜਿਹੀਆਂ ਗੱਲਾਂ ਕਰਦੇ ਨੇ। ਲੇਕਿਨ ਬਸ ਕਰੀ ਕੁਰੀ ਆਉਂਦੇ ਨੇ, ਇਹਨਾਂ ਦਾ ਵੀ ਸਰਨ ਡਿਆ ਕੰਮ, ਮਤਲਬ ਝੂਠ ਮਾਰੀ ਆਉਂਦੇ ਨੇ। ਨਾ ਇਹਨਾਂ ਨੂੰ ਕੋਈ ਪੁੱਛਦਾ ਤੇ ਨਾ ਇਹ ਕਿਸੇ ਨੂੰ ਪੁੱਛਦੇ ਨੇ, ਬਸ ਇਹਨਾਂ ਦਾ ਕੰਮ ਜਿਹੜਾ ਉਹ ਚੱਲੀ ਆਉਂਦਾ ਹੈ। ਅੱਛਾ ਜੀ, ਅੱਗੋਂ ਨੌਰੀਨ ਖਾਨ ਸਾਹਿਬਾ, ਇਮਰਾਨ ਖਾਨ ਸਾਹਿਬ ਦੀ ਹਮਸ਼ੀਰਾ, ਹਸਾਨ ਨਿਆਜ਼ੀ ਦੀ ਵਾਲਦਾ, ਉਹਨਾਂ ਨੇ ਕਿਹਾ ਵੀ 2 ਸਾਲ ਤੋਂ ਮੈਂ ਮਿਲਟਰੀ ਕੋਰਟ ਜਾ ਰਹੀ ਹਾਂ। ਉੱਥੇ ਇਹ ਹੀ ਸੁਣਿਆ ਹੈ ਕਿ ਫੌਜ ਆਵਾਮ ਨਾਲ ਸਖਤ ਹੈ ਤੇ ਦੁਸ਼ਮਣਾਂ ਨਾਲ ਨਰਮ ਹੈ। ਉਹ ਕਹਿ ਰਹੇ ਨੇ ਕਿ ਆਵਾਮ ਨਾਲ ਫੌਜ ਸਖਤ ਹੈ ਤੇ ਦੁਸ਼ਮਣਾਂ ਨਾਲ ਨਰਮ ਹੈ। ਉਹਨਾਂ ਨੇ ਕਿਹਾ ਹਸਾਨ ਨਿਆਜ਼ੀ ਨੂੰ ਸਿਰਫ ਪਤਲੂਨ ਲਹਿਰਾਉਣ ਤੇ ਸਜ਼ਾ ਮਿਲੀ ਹੈ, ਪਰ ਹੈਰਤ ਹੈ ਕੋਰ ਕਮਾਂਡਰ, ਉਸੇ ਹੀ ਕੋਰ ਕਮਾਂਡਰ ਦੇ ਘਰ ਦੇ ਸਾਹਮਣੇ ਨਵਾਜ਼ ਸ਼ਰੀਫ ਦੇ ਭਤੀਜੇ ਨੇ ਫਾਇਰਿੰਗ ਕੀਤੀ ਹੈ ਤੇ ਉਹਦਾ ਅੱਜ ਤੱਕ ਇਹਤਸਾਬ ਨਹੀਂ ਹੋਇਆ। ਉਹਨਾਂ ਦਾ ਕਿਉਂ ਇਹਤਸਾਬ ਹੋਣਾ ਹੈ ਬਾਜੀ ਜੀ?
ਉਹਨਾਂ ਤੇ ਕਿਰਾਏ 'ਤੇ ਲੈ ਲਿਆ ਪੂਰਾ ਸਿਸਟਮ ਹੀ, ਉਹਨਾਂ ਦੇ ਕੋਲ ਤੇ ਕੰਮ ਚੱਲ ਰਿਹਾ, ਉਹਨਾਂ ਦੇ ਲੀਜ਼ 'ਤੇ ਲਿਆ ਹੋਇਆ ਸਿਸਟਮ। ਉਹ ਤੇ ਹੁਣ ਸ਼ੁਕਰ ਕਰੋ ਫਾਇਰਿੰਗ ਉਹਨੇ ਬੰਦੂਕ ਨਾ ਕੀਤੀ, ਕਿ ਤੋਪ ਸ਼ੋਪ ਵੀ ਚਲਾ ਦਿੰਦਾ, ਉਹਨਾਂ ਨੂੰ ਕੋਈ ਨਹੀਂ ਸੀ ਪੁੱਛਣਾ ਇਹਨਾਂ ਨੇ। ਚਲੋ ਜੀ, ਖੈਰ ਹੈ, ਅੱਗੇ ਚੱਲਨੇ ਜੀ। ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ, ਉਹ ਖਬਰ ਇਹ ਹੈ ਕਿ ਇਮਰਾਨ ਖਾਨ ਦੇ ਮੁਖਾਲਫੀਨ ਦੋ ਹੀ ਗੱਲਾਂ ਕਰਦੇ ਨੇ, ਜਿਸ ਤਰ੍ਹਾਂ ਹੁਣੇ ਇਹਨਾਂ ਪਰਵੇਜ਼ ਬੱਟ ਸਾਹਿਬਾ ਦੀ ਗੱਲ ਕੀਤੀ। ਇੱਕ ਗੱਲ ਕਰਦੇ ਨੇ ਕਿ ਇਮਰਾਨ ਖਾਨ ਦੇ ਜ਼ਮਾਨੇ ਦੇ ਵਿੱਚ ਪੈਟਰੋਲ ਮਹਿੰਗਾ ਬੜਾ ਸੀ, ਉਹਦੇ ਤੁਸੀਂ ਹਿਨਾ ਸਾਹਿਬਾ ਦੀ ਗੱਲ ਸੁਣ ਲਈ, ਉਹ ਅਸੀਂ ਤੁਹਾਨੂੰ ਦੱਸ ਦਿੱਤਾ ਵੀ ਕਿੰਨਾ ਕੁ ਮਹਿੰਗਾ ਸੀ। ਅੱਛਾ, ਇੱਕ ਹੋਰ ਵੀ ਇਤਰਾਜ਼ ਕਰਦੇ ਨੇ ਇਮਰਾਨ ਖਾਨ ਨੂੰ, ਜਿਵੇਂ ਇੱਕ ਪਾਸੇ ਤਾਲਿਬਾਨ ਖਾਨ ਤੇ ਦੂਜੇ ਪਾਸੇ ਯਹੂਦੀ ਏਜੰਟ ਕਹਿੰਦੇ ਨੇ ਨਾ, ਉਂਝ ਹੀ ਇੱਥੇ ਵੀ ਦੋ ਇਤਰਾਜ਼ ਨੇ। ਇੱਕ ਇਤਰਾਜ਼ ਕਰਦੇ ਨੇ ਕਿ ਇਮਰਾਨ ਖਾਨ ਦੇ ਜ਼ਮਾਨੇ 'ਚ ਤੇਲ ਮਹਿੰਗਾ ਬੜਾ ਸੀ। ਦੂਜਾ ਇਤਰਾਜ਼ ਪਤਾ ਕੀ ਕਰਦੇ ਨੇ, ਇਮਰਾਨ ਖਾਨ ਨੇ ਆਪਣੀ ਹਕੂਮਤ 'ਚ ਤੇਲ ਸਸਤਾ ਬੜਾ ਕਰ ਦਿੱਤਾ ਸੀ, ਜਿਹਦੇ ਨਾਲ ਹਕੂਮਤ ਨੂੰ ਘਾਟਾ ਪਿਆ ਤੇ ਆਉਣ ਵਾਲੀ ਹਕੂਮਤ ਲਈ ਮਸਲਾ ਬਣ ਗਿਆ। ਇਹਨਾਂ ਨੂੰ ਤਾਂ ਮੈਂ ਸ਼ੇਰ ਬੱਗੇ ਵੀ ਨਹੀਂ ਆਖ ਸਕਦਾ, ਇਹਨਾਂ ਨੂੰ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਕੀ ਆਖਾਂ, ਕਿਹੜੇ ਬੱਗੇ ਆਖਾਂ ਇਹਨਾਂ ਨੂੰ ਮੈਂ, ਸ਼ੇਰ ਬੱਗੇ ਤਾਂ ਨਹੀਂ ਆਖ ਸਕਦਾ। ਓਏ ਕਿਸੇ ਪਾਸੇ ਤੇ ਬਹਿ ਜਾਓ ਪਤੰਦਰੋ, ਇਮਰਾਨ ਖਾਨ ਦੇ ਜ਼ਮਾਨੇ 'ਚ ਤੇਲ ਮਹਿੰਗਾ ਸੀ, ਇਹ ਫੈਸਲਾ ਕਰ ਲਓ, ਜਾਂ ਸਸਤਾ ਉਹਨੇ ਕੀਤਾ ਸੀ, ਇਹ ਫੈਸਲਾ ਕਰ ਲਓ। ਦੋਵੇਂ ਪਾਸੇ ਖੇਲੀ ਜਾਂਦੇ ਨੇ, ਕਦੀ ਉਹ ਤਾਲਿਬਾਨ ਖਾਨ ਹੈ, ਕਦੀ ਉਹ ਯਹੂਦੀ। ਉਹ ਬਈ ਇੱਕ ਸ਼ੈ ਬਣਾ ਲਓ ਉਹਨੂੰ ਜਿਹੜੀ ਬਣਾਉਣੀ ਹੈ, ਚਲੋ ਅਸੀਂ ਤੁਹਾਡਾ ਮੁਕਾਬਲਾ ਕਰ ਲਈਏ, ਉੱਤੇ ਕੋਈ ਆਰਗੂਮੈਂਟ ਕਰ ਲਈਏ। ਇੱਥੇ ਵੀ ਆਉਂਦੇ ਨੇ ਵੀ ਉਹਨੇ ਤੇਲ ਮਹਿੰਗਾ ਹੀ ਬੜਾ ਕੀਤਾ ਸੀ, ਨਾਲ ਦੂਜਾ ਆਉਂਦਾ ਨਹੀਂ ਉਹਨੇ ਤੇਲ ਸਸਤਾ ਬੜਾ ਕੀਤਾ ਸੀ, ਜਿਹਦੀ ਵਜ੍ਹਾ ਤੋਂ ਹਕੂਮਤ ਨੂੰ ਘਾਟਾ ਪੈ ਗਿਆ, ਔਰ ਉਹਨੇ ਆਵਾਮ ਨੂੰ ਬੜਾ ਸਸਤਾ ਤੇਲ ਵੇਚੀ ਗਿਆ ਤੇ ਹਕੂਮਤ ਨੂੰ ਘਾਟਾ ਪੈ ਗਿਆ ਤੇ ਆਉਣ ਵਾਲੀ ਹਕੂਮਤ ਨੂੰ ਬੜਾ ਮਸਲਾ ਬਣ ਗਿਆ। ਬੱਲੇ ਬੱਲੇ ਬੱਲੇ, ਛਾ ਗਏ ਹੋ ਤੁਸੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਇਹ ਰੱਖਣੀ ਹੈ ਕਿ ਪੰਜਾਬ ਦੇ ਵਿੱਚ ਢੇਰ ਸਾਰੇ ਇੰਸਟੀਚਿਊਟ ਬਾਜੀ ਨੇ ਬਣਾ ਕੱਢੇ ਨੇ। ਹਾਂਜੀ, ਢੇਰ ਸਾਰੇ ਇੰਸਟੀਚਿਊਟ ਜਿਹੜੇ ਨੇ, ਉਹਨਾਂ ਦੇ ਕੁਝ ਨਾਂ ਤੁਹਾਡੇ ਸਾਹਮਣੇ ਰੱਖ ਦੇਣੇ ਆ, ਤੁਸੀਂ ਆਪਣਾ ਹਿਸਾਬ ਆਪੇ ਲਾ ਲੈਣਾ। ਉਹਨਾਂ ਦੇ ਵਿੱਚੋਂ ਇੱਕ ਤੇ ਨਵਾਜ਼ ਸ਼ਰੀਫ ਮੈਡੀਕਲ ਡਿਸਟ੍ਰਿਕਟ, ਪੂਰਾ ਜ਼ਿਲ੍ਹਾ ਹੀ ਬਣਾ ਛੱਡਿਆ, ਡਿਸਟ੍ਰਿਕਟ ਅਸਲ ਦੇ ਵਿੱਚ ਤੇ ਇੱਕ ਸੈਂਟਰ ਬਣਾਇਆ। ਨਵਾਜ਼ ਸ਼ਰੀਫ ਕੈਂਸਰ ਸੈਂਟਰ, ਮਰੀਮ ਨਵਾਜ਼ ਕਮਿਊਨਿਟੀ ਹੈਲਥ ਸਰਵਿਸ, ਮਰੀਮ ਨਵਾਜ਼ ਕਲੀਨਿਕ ਔਨ ਵੀਲ, ਮਰੀਮ ਨਵਾਜ਼ ਦੇਹੀ ਹਸਪਤਾਲ ਸਕੀਮ, ਨਵਾਜ਼ ਸ਼ਰੀਫ ਕਾਰਡੀਓਲੋਜੀ ਹਸਪਤਾਲ। ਲੇਕਿਨ ਮੁਸੀਬਤ ਇਹ ਹੈ ਕਿ ਨਵਾਜ਼ ਸ਼ਰੀਫ ਸਾਹਿਬ ਦਾ ਇਲਾਜ ਫਿਰ ਵੀ ਪਾਕਿਸਤਾਨ 'ਚ ਨਹੀਂ ਹੋਣਾ, ਇੰਨੇ ਸਾਰੇ ਹਸਪਤਾਲ ਉਹਨਾਂ ਦੇ ਨਾਂ 'ਤੇ ਬਣਾ ਕੇ। ਅੱਲਾ ਨਾ ਕਰੇ ਇਹ ਕੈਂਸਰ ਉਹਨਾਂ ਦੇ ਨਾਂ 'ਤੇ ਬਣਾਇਆ, ਇਹੋ ਜਿਹੀ ਕੋਈ ਮਰਜ਼ ਉਹਨਾਂ ਨੂੰ ਹੋਵੇ, ਲੇਕਿਨ ਇਹ ਦਿਲ ਛਿਲਦੀ ਤਾਂ ਉਹਨਾਂ ਨੂੰ ਹੈ ਨਾ, ਕਾਰਡੀਓਲੋਜੀ ਸੈਂਟਰ ਤੇ ਉਹਨਾਂ ਦੇ ਨਾਂ 'ਤੇ ਤੁਸੀਂ ਬਣਾ ਛੱਡਿਆ ਹੈ। ਤੇ ਬਾਜੀ ਸਾਡੀ ਵੀ ਆਪਣੀ ਜੋ ਵੀ ਆਪਣੀ ਦਵਾ ਦਾਰੂ ਹੈ ਉਹ ਹੀ ਲੈਣ ਬਾਹਰ ਹੀ ਜਾਂਦੀ ਹੈ ਮੁਲਕ ਤੋਂ। ਨਾ ਬਾਜੀ ਦਾ ਇਲਾਜ ਇੱਥੇ ਹੁੰਦਾ ਹੈ, ਨਾ ਨਵਾਜ਼ ਸ਼ਰੀਫ ਦਾ। ਤੇ ਜਿਹੜੇ ਸੈਂਟਰ ਨੇ ਤਾਂ ਹਸਪਤਾਲਾਂ ਦੇ ਨਾਂ ਰੱਖ ਹਸਪਤਾਲਾਂ ਨੂੰ ਕਮਲਾ ਕਰ ਦਿੱਤਾ ਹੈ। ਹੁਣ ਤੇ ਹਸਪਤਾਲ ਦੀ ਰਿਪੋਰਟ ਕਰਾਉਣ ਜਾਓ ਤੇ ਉੱਤੇ ਬਾਜੀ ਦੀ ਤਸਵੀਰ ਨਿਕਲ ਆਉਂਦੀ ਹੈ। ਮਤਲਬ ਲੋਕੀ ਤੇ ਹੁਣ, ਮੇਰਾ ਮਤਲਬ ਹੈ ਕਿ ਲੋਕੀ ਪਰੇਸ਼ਾਨ ਹੀ ਨਹੀਂ, ਯਕੀਨ ਕਰੋ ਵੀ ਇਹ ਕਿੱਥੇ ਕਿੱਥੇ ਤਸਵੀਰ ਨਹੀਂ ਨਿਕਲ ਆਏਗੀ। ਬਸ ਦੂਸਰੇ ਪਾਸੇ ਜਿਹੜੇ ਵਿਚਾਰਾ ਵਜ਼ੀਰ ਆਜ਼ਮ ਬਣੇ ਨੇ ਸ਼ਹਿਬਾਜ਼ ਸ਼ਰੀਫ, ਉਹਨਾਂ ਦੇ ਨਾਂ 'ਤੇ ਡਿਸਪੈਂਸਰੀ ਵੀ ਨਹੀਂ ਬਣਾਉਂਦੇ। ਉਹਨਾਂ ਦੇ ਨਾਂ ਦੇ ਉੱਤੇ ਮੇਰਾ ਮਤਲਬ ਕਿਸੇ ਖੋਖੇ 'ਤੇ ਵੀ ਉਹਨਾਂ ਦਾ ਨਾਂ ਵੀ, ਚਲੋ ਬਾਥਰੂਮ ਹੀ ਬਣਵਾ ਦਿਓ, ਕੋਈ 4-5 ਉਹਨਾਂ 'ਤੇ ਉਹਨਾਂ ਦੀ ਤਸਵੀਰ ਲਵਾ ਦਿਓ। ਵੈਸੇ ਜਦੋਂ ਉਹ ਚੀਫ ਮਿਨਿਸਟਰ ਸਨ, ਬਾਥਰੂਮ ਬਣਵਾ ਕੇ ਆਪਣੀ ਤਸਵੀਰ ਲਾਉਂਦੇ ਹੁੰਦੇ ਸੀ। ਚਲੋ ਉਹ ਹੀ ਬਣਵਾ ਦਿਓ, ਉਹਨਾਂ ਦਾ ਵੀ ਚਾਅ ਪੂਰਾ ਹੁੰਦਾ ਰਹੇਗਾ, ਇਸ ਤੋਂ ਘੱਟ ਜਿਹੜਾ ਉਹਨੇ। ਅੱਛਾ ਜੀ, ਅਗਲੀ ਗੱਲ ਹੈ ਪਾਨ ਮਸਾਲਾ, ਮੇਰੀ ਮੁੱਠੀ ਮੇਂ ਕਿਆ, ਉਹ ਯਾਦ ਹੈ ਨਾ ਤੁਹਾਨੂੰ ਐਡ, ਉਹ ਇੱਕ ਪਾਨ ਮਸਾਲਾ ਹੁੰਦਾ ਸੀ, ਉਹੋ ਜਿਹਾ ਹੀ ਜਿਹੜਾ ਜੀ ਪਾਨ ਮਸਾਲਾ ਹੈ ਮੇਰੀ ਮੁੱਠੀ 'ਚ ਕੀ ਹੈ। ਬਜਟ ਪੇਸ਼ ਹੋ ਰਿਹਾ ਸੀ ਤੇ ਆਹੋ ਨਹੀਂ ਆਹੋ ਤੇ ਤੰਦੂਰ ਤੇ ਜਿਵੇਂ ਚੁਗਲੀਆਂ ਹੁੰਦੀਆਂ ਨੇ, ਇਹ 4 ਜਣੀਆਂ ਰਲ ਕੇ ਚੁਗਲੀਆਂ ਕਰਨ ਡਈਆਂ ਸਨ। ਇਹ ਤਸਵੀਰ ਵੇਖ ਲਓ, ਜਿਸ ਵੇਲੇ ਬਜਟ ਪੇਸ਼ ਹੋ ਰਿਹਾ ਤੇ ਇਹ ਚਾਰੋਂ ਸਹੇਲੀਆਂ ਬੈਠੀਆਂ ਉੱਥੇ ਚੁਗਲੀਆਂ ਕਰਨ, ਨਾਲ ਜਿਹੜਾ ਸਾਡੇ ਵਾਲੇ ਤਾਂ ਸੁੱਤੇ ਸੀ ਸੱਤੂ ਪੀ ਕੇ, ਮਾੜਾ ਚੰਗਾ ਰੌਲਾ ਪਾਉਣ ਡਏ ਸਨ, ਪਰ ਉਹਨਾਂ ਕੀ ਰੌਲਾ ਪਾਉਂਦੇ ਸਨ ਜਿਵੇਂ ਬਿਮਾਰ ਲੇਲਾ ਨਹੀਂ ਜਿੰਨਾ ਕੁ ਰੌਲਾ ਪਾਉਂਦਾ। ਬਿਮਾਰ ਲੇਲਾ ਵੇਖਿਆ ਜੇ ਕਦੇ? ਇਹ ਸਾਡੇ MPA, ਯਕੀਨ ਕਰੋ ਭਰਾ ਹੀ ਨੇ ਮੇਰੇ ਸਾਰੇ, ਪਰ ਬਿਮਾਰ ਲੇਲੇ ਹੀ ਨੇ। ਜਿਸ ਵੇਲੇ ਮਰੀਮ ਨਵਾਜ਼ ਚੀਫ ਮਿਨਿਸਟਰ ਬਣੀ ਤੇ ਉਸ ਵੇਲੇ ਇਹ ਰਲ ਮਿਲ ਕੇ ਹੀ ਬਾਹਰ ਨਿਕਲ ਗਏ। ਉਹ ਜਿਹਨੂੰ ਪੰਜਾਬੀ ਜਾਣਦੇ ਨੇ ਕੁੱਤੀ ਚੋਰਾਂ ਨਾਲ ਰਲੀ, ਇੱਥੇ ਮੈਂ ਕੁੱਤੀ ਕਿਸੇ ਨੂੰ ਨਹੀਂ ਆਖਦਾ, ਇੱਕ ਮੁਹਾਵਰਾ ਹੈ। ਤੇ ਇਹ ਸਾਡੇ ਵਾਲੇ ਬਾਹਰ ਨਿਕਲ ਗਏ ਉਸ ਵੇਲੇ, ਤੇ ਇਹਨਾਂ ਨੇ ਜਨਾਬ ਉੱਥੇ ਬਾਹਰ ਜਾ ਕੇ, ਬਾਹਰ ਉੱਥੇ ਤੁਸੀਂ ਅੰਬ ਲੈਣ ਜਾਣਾ ਸੀ ਮੇਰੇ ਵੀਰੋ, ਬਾਹਰ ਭੂਆ ਬੈਠੀ ਸੀ, ਅੰਦਰ ਗੱਲ ਕਰੋ। ਇਮਰਾਨ ਖਾਨ ਨੂੰ ਤਕਰੀਰ ਨਹੀਂ ਸੀ ਕਰਨ ਦਿੱਤੀ ਉਹਨਾਂ ਨੇ ਜਦੋਂ ਵਜ਼ੀਰ ਆਜ਼ਮ ਬਣਿਆ, ਤੇ ਤੁਸੀਂ ਮਰੀਮ ਨਵਾਜ਼ ਨੂੰ ਅੰਦਰ ਕੱਲੀ ਨੂੰ ਸੁੰਜੀਆਂ ਹੋ ਜਾਣ ਗਲੀਆਂ ਦੇ ਵਿੱਚ, ਮਿਰਜ਼ਾ ਯਾਰ ਫਿਰੇ ਸਨਾਟਾ, ਉਹਨੇ ਟਕਾਵੀਂ ਕਿਸਮ ਦੀ ਤਕਰੀਰ ਕੀਤੀ, ਤੁਸੀਂ ਬਾਹਰ ਨਿਕਲ ਗਏ ਸਾਰੇ। ਬੜਾ ਚੰਗਾ ਅਰੇਂਜਮੈਂਟ ਸੀ। ਮਤਲਬ ਤੁਹਾਨੂੰ ਇਹ ਲੱਗਦਾ ਵੀ ਸਾਰੇ ਜਿਹੜੇ ਨਾ ਉਹ ਰੋਟੀ ਇੱਧਰ ਕੰਨ 'ਚ ਹੀ ਪਾਉਂਦੇ ਨੇ, ਨਹੀਂ ਸਮਝ ਆਉਂਦੀ ਲੋਕਾਂ ਨੂੰ। ਅੱਛਾ ਚਲੋ, ਉਹ ਤੇ ਜੋ ਹੋ ਗਿਆ ਉਸ ਜ਼ਮਾਨੇ ਦੇ ਵਿੱਚ, ਭਲਿਆਂ ਵਕਤਾਂ 'ਚ ਤੁਸੀਂ ਜੋ ਕਰਨਾ ਸੀ ਕਰ ਦਿੱਤਾ। ਹੁਣ ਬਈ ਫਾਈਨਾਂਸ ਮਿਨਿਸਟਰ ਕਰਨ ਡਿਆ, ਉਹ ਬਜਟ ਮੁਕੰਮਲ ਕਿਵੇਂ ਕਰ ਲੈ? ਇੰਨੀ ਕੁ ਖੱਪ ਪਾਓ, ਉੱਥੇ ਚੁਗਲੀਆਂ ਹੋਣ ਡਈਆਂ ਨੇ, ਪਾਨ ਮਸਾਲੇ ਖਾਧੇ ਜਾ ਰਹੇ ਨੇ, ਤੇ ਤੁਸੀਂ ਜਿਹੜਾ ਉਹ ਜਨਾਬੇ ਵਾਲਾ ਉੱਥੇ ਰੌਲੇ ਪਾਏ ਨੇ ਆਪਣੇ। ਮੇਰਾ ਮਤਲਬ ਕਿ ਤੁਸੀਂ ਜਿਹੜਾ ਰੌਲਾ ਪਾਉਣਾ ਸੀ ਉਹ ਨਹੀਂ ਸੀ ਪਾਇਆ, ਪਾਉਂਦੇ ਤੇ ਉਹ ਕਿਸ ਤਰ੍ਹਾਂ ਚੱਲਣਾ ਸੀ ਇਹ ਕੰਮ ਸਾਰਾ। ਅਸਾਂ ਨਹੀਂ ਹਕੂਮਤ ਵੇਖੀ ਹੋਈ, ਸਾਨੂੰ ਨਹੀਂ ਪਤਾ ਕੰਮ ਕਿਸ ਤਰ੍ਹਾਂ ਚਾਹੀਦਾ। ਤੇ ਸਾਡੇ ਇਹ ਜਿਹੜੇ ਸਾਡੇ MPA ਨੇ ਸਾਰੇ, ਇਹਨਾਂ ਨੂੰ ਜਾਂ ਤੇ ਕਿਤੇ ਕੋਈ, ਮੇਰਾ ਮਤਲਬ ਹੈ ਕਿ ਕੋਈ ਇਹਨਾਂ ਨੂੰ ਕੋਈ, ਮੇਰੀ ਨਹੀਂ ਸਮਝ ਵੀ ਕੀ ਹੋਇਆ, ਕਿਉਂਕਿ ਕੋਈ ਦਾਣੇ ਸ਼ਾਣੇ ਵੱਧ ਖਾ ਕੇ ਉੱਤੋਂ ਪਾਣੀ ਪੀ ਲਿਆ ਮੈਨੂੰ ਲੱਗਦਾ।
ਇਹਨਾਂ 'ਚੋਂ ਕਈ ਬੰਦਿਆਂ ਨੂੰ ਕਿਤੇ ਪੰਜਾਬ ਹਕੂਮਤ ਨੇ ਕਿਤੇ ਦਾਣਿਆਂ ਦੀ ਰਾਖੀ ਤੇ ਨਹੀਂ ਬੰਨ੍ਹ ਦਿੱਤਾ, ਕਿਤੇ ਇਹਨਾਂ ਦੇ ਵਿੱਚੋਂ ਸਾਰੇ ਤੇ ਨਹੀਂ ਜ਼ਾਹਿਰ ਹੈ, ਕੁਝ ਸੱਜਣਾ ਨੇ ਕੋਈ ਦਾਣੇ ਜ਼ਿਆਦਾ ਖਾ ਲਏ ਹੋਣ ਅਤੇ ਉਸ ਤੋਂ ਬਾਅਦ ਪਾਣੀ ਪੀ ਲਿਆ ਹੋਵੇ ਅਤੇ ਦਾਣੇ ਗਏ ਹੁਣ ਢਿੱਡ 'ਚ ਫੁੱਲ ਅਫਾਰਾ ਹੋ ਗਿਆ, ਮੈਨੂੰ ਲੱਗਦਾ ਇਹੀ ਹੈ। ਅਤੇ ਹੁਣ ਇਸ ਲਈ ਆਵਾਜ਼ ਨਹੀਂ ਨਿਕਲਣ ਡਈ, ਨਾ ਗੈਸ ਨਿਕਲਦੀ ਹੈ ਨਾ ਆਵਾਜ਼ ਇਹਨਾਂ ਦੀ ਨਿਕਲਦੀ ਹੈ। ਅਤੇ ਇਸ ਲਈ ਭਾਈ ਜੀ ਤੁਹਾਨੂੰ ਆਵਾਮ ਨੇ ਇਸ ਲਈ ਵੋਟ ਨਹੀਂ ਦਿੱਤੀ ਵੀ ਉੱਥੇ ਜਾ ਕੇ ਤੁਸੀਂ ਜਿਹੜਾ ਉਹ ਬਿਜਲੀ ਬੰਦ ਵਾਲੇ ਪੱਖੇ ਤਰ੍ਹਾਂ ਤੁਸੀਂ ਜਿਹੜਾ ਨਾ ਉਹ ਚੁੱਪ ਕਰਕੇ ਸਨਾਟਾ ਰੱਖੋ। ਤੁਹਾਨੂੰ ਵੋਟ ਇਸ ਲਈ ਦਿੱਤਾ ਵੀ ਉੱਥੇ ਗੱਲਬਾਤ ਕਰੋ, ਅਤੇ ਵਰਕਰਾਂ ਨੂੰ ਵੀ ਪੁੱਛਣਾ ਚਾਹੀਦਾ ਆਪਣੇ MPA ਨੂੰ ਕਿ ਭਾਈ ਜੀ ਤੁਸੀਂ ਕੀ ਕੀਤਾ, ਕਿੱਥੇ ਵੀਡੀਓ ਤੁਹਾਡੀ, ਕਿਹੜਾ ਕੰਮ ਕੀਤਾ ਤੁਸੀਂ ਉੱਥੇ, ਕਿਹੜਾ ਉੱਥੇ ਖੌਰੂ ਪਾਇਆ ਤੁਸੀਂ, ਜਿਹੜਾ ਕਿਹੜੀ ਸ਼ਾਇਦ ਤੁਸੀਂ ਡੱਕੀ ਉੱਥੇ ਕੰਮ ਕਰਦੇ ਆ। ਇਹਤਜਾਜ ਇਸ ਤਰ੍ਹਾਂ ਨਹੀਂ ਹੁੰਦੇ, ਔਰ ਜਿਸ ਤਰ੍ਹਾਂ ਦਾ ਸਲੂਕ ਸਾਡੇ ਲੀਡਰ ਨਾਲ ਸਾਡੇ ਵਰਕਰ ਨਾਲ ਕੀਤਾ ਜਾ ਰਿਹਾ, ਆਮ ਦਿਨ ਨਹੀਂ ਹੈਗੇ, ਆਮ ਜਮਹੂਰੀਅਤ ਨਹੀਂ ਚੱਲਣ ਡਈ। ਇਹਦੇ ਵਿੱਚ ਇਹਤਜਾਜ ਵੀ ਆਮ ਕਿਸਮ ਦਾ ਨਹੀਂ ਹੋਣਾ। ਇਸ ਵਾਸਤੇ ਜ਼ਰੂਰ ਸਵਾਲ ਪੁੱਛੋ ਸਾਰਿਆਂ ਦੇ ਕੋਲੋਂ ਵੀ ਇਹ ਹੋਣ ਕੀ ਡਿਆ। ਅਤੇ ਦੂਜੇ ਪਾਸੇ ਮੈਂ ਤੁਹਾਨੂੰ ਦੱਸਿਆ ਵੀ ਉਹ ਆਹੋ ਨਹੀਂ ਆਹੋ ਵਾਲੀਆਂ ਬਹਿ ਕੇ ਅਤੇ ਉਹਨਾਂ ਨੇ ਆਪਣਾ ਚੰਗਾ ਰਾਂਝਾ ਰਾਜ਼ੀ ਕੀਤਾ, ਸਭ ਚੁਗਲੀਆਂ ਉਹਨਾਂ ਨੇ ਸਭ ਆਪਣੀਆਂ ਜਿਹੜੀਆਂ, ਸ਼ੁਕਰ ਇਹ ਕਰੋ ਵੀ ਉਹਨਾਂ ਇੱਕ ਦੂਜੀ ਦੀਆਂ ਜੂਆਂ ਨਹੀਂ ਕੱਢ ਲਈਆਂ। ਜਿੰਨਾ ਕੁ ਉਹਨਾਂ ਕੋਲ ਵਿਹਲਾ ਟਾਈਮ ਸੀ ਗੱਲਾਂ ਤਾਂ ਉਹਨਾਂ ਨੂੰ ਸਮਝ ਆਉਣ, ਬਾਜੀ ਨੂੰ ਕੀ ਪਤਾ ਬਜਟ ਕੀ ਹੁੰਦਾ, ਉਦੋਂ ਬਾਜੀ 'ਤੇ ਬੈਠੀ ਵਿਹਲੀ। ਅਤੇ ਸ਼ੁਕਰ ਇਹ ਕਰੋ ਵੀ ਉਹਨਾਂ ਇੱਕ ਦੂਸਰੇ ਦੀਆਂ ਜੂਆਂ ਛੂਆਂ ਜਾਂ ਆਪਣੀ ਨੇਲ ਪਾਲਿਸ਼ ਵਗੈਰਾ ਨਹੀਂ ਇੱਕ ਦੂਸਰੀ ਨੂੰ ਲਾਤੀ, ਉੱਥੇ ਬੈਠਿਆ ਉਹਨਾਂ ਨੇ ਟਾਈਮ 'ਤੇ ਉਹਨਾਂ ਕੋਲ ਵਾਹਵਾ ਸੀ, ਇਹ ਕੰਮ ਵੀ ਕਰ ਸਕਦੀਆਂ ਸਨ। ਵੈਸੇ ਮਸ਼ਵਰਾ ਮੇਰਾ ਹੈ ਵੀ ਨਾਲ ਉੱਨ ਸ਼ੁੰਨ ਲਾਇਆ ਕਰੋ, ਗੋਲਾ ਸ਼ੋਲਾ, ਸਿਲਾਈਆਂ, ਕੋਈ ਸਵੈਟਰ ਹੀ ਬੁਣ ਲਿਆ ਕਰੋ, ਭਾ ਸਫਦਰ ਲਈ ਇੱਕ ਅੱਧਾ ਸਵੈਟਰ ਹੀ ਬੁਣ ਦਿਓ, ਹੋਰ ਕੁਛ ਨਹੀਂ। ਪਾਲੇ 'ਚ ਮਰ ਜਾਏਗਾ ਭਾ, ਉਹਦੇ ਲਈ ਸਵੈਟਰ ਹੀ ਕੋਈ ਮੇਰਾ ਮਤਲਬ ਹੈ ਕੋਈ ਇੱਕ ਅੱਧੀ ਕੋਈ ਇਹੋ ਜਿਹੀ ਚੀਜ਼ ਜਿਹੜੀ ਹੈ ਉਹ ਬੁਣ ਦਿਓ। ਉੱਥੇ ਵਿਹਲੇ ਹੀ ਬੈਠੇ ਹੁੰਦੇ ਹੋ ਨਾ, ਹੋਰ ਕੋਈ ਕੰਮ ਤਾਂ ਹੈ ਨਹੀਂ, ਅਤੇ ਨਾਲ ਇਹ ਕੰਮ ਕਰ ਲਓ। ਚਲੋ ਕਰੋਗੇ, ਉਹਦੀ ਭਾ ਸਫਦਰ ਜਤੀ ਸਤੀ ਆਦਮੀ ਹੈ, ਕੋਈ ਤੁਹਾਨੂੰ ਦੁਆ ਦੇਗਾ, ਮੈਂ ਇਹ ਕਹਿ ਸਕਦਾ, ਹੋਰ ਤਾਂ ਮੈਂ ਤੁਹਾਨੂੰ ਮਸ਼ਵਰਾ ਨਹੀਂ ਦੇ ਸਕਦਾ। ਅਤੇ ਖਬਰਾਂ ਹੋਰ ਵੀ ਸਨ, ਲੇਕਿਨ ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ, ਤੇ ਰੱਬ ਰੱਖ।